अस्सलाम वालेकुम। रोज़ ही सानू कोई ना कोई फ्रेंड रिक्वेस्ट आਉਂਦੀਆਂ ਰਹਿੰਦੀਆਂ ਨੇ ਔਰ ਰੋਜ਼ ਹੀ ਉਹਨਾਂ ਉਹਦੇ ਵਿੱਚੋਂ ਕੁਛ ਐਕਸੈਪਟ ਕਰ ਲੈਂਦੇ ਆ ਇਹ ਦੇਖ ਕੇ ਕਿ ਚਲੋ ਫੇਕ ਪ੍ਰੋਫਾਈਲ ਨਹੀਂ ਹੈ। ਲੇਕਿਨ ਇਹ ਵੇ ਕਿ ਫਿਰ ਉਸ ਤੋਂ ਬਾਅਦ ਮੁੜ ਕੇ ਲੱਭਦੇ ਹੀ ਰਹੀਦਾ ਉਹਨਾਂ ਨੂੰ ਕਿ ਉਹ ਗਏ ਕਿੱਥੇ ਨੇ ਲੋਕ। ਇਹਨਾਂ ਨੂੰ ਵੇਖ ਕੇ ਮੈਨੂੰ ਇਹ ਵੀ ਕਈ ਵਾਰੀ ਰੇਂਜ 'ਚ ਆਉਂਦਾ ਹੈ ਕਿ ਇੱਥੇ ਸ਼ਾਇਦ ਸਾਡੇ ਧਿਆਨ ਕੈਲੰਡਰ ਬਹੁਤੇ ਨੇ ਤੇ ਅਸਲ ਵਿੱਚ ਜਿਹੜੇ ਨੇ ਲੋਕ ਉਹ ਘੱਟ ਨੇ। ਮਤਲਬ ਜਿਹੜੇ ਪੰਜਾਬੀ ਨੈਸ਼ਨਲਿਸਟ ਨੇ ਉਹ ਥੋੜੇ ਨੇ ਤੇ ਵਿੱਚ ਧਿਆਨ ਕੈਲੰਡਰ ਬਹੁਤੇ ਨੇ। ਅਸੀਂ ਉਂਝ ਵੀ ਵੈਸੇ ਥੋੜੇ ਹੀ ਆ, ਜੇ ਟੋਟਲ ਵੀ ਲਾ ਲਈਏ ਉਹਨਾਂ ਨੂੰ ਜਾਲੀਆਂ ਨੂੰ ਵਿੱਚ ਪਾ ਲਈਏ ਤਾਂ ਵੀ ਥੋੜੇ ਹੀ ਆ। ਇੱਕ ਹੋਰ ਚੀਜ਼ ਜਿਹੜੀ ਨੋਟਿਸ ਹੁੰਦੀ ਹੈ ਇਹਦੇ ਤੋਂ ਉਹ ਇਹ ਹੁੰਦੀ ਹੈ ਕਿ ਸ਼ਾਇਦ ਪੰਜਾਬੀ ਜਿਹੜਾ ਹੈ ਉਹ ਪੰਜਾਬੀ ਜ਼ੁਬਾਨ ਨੂੰ ਸੰਜੀਦਾ ਮੌਜ਼ੂਆਤ ਦੇ ਉੱਤੇ ਤੇ ਸੁਣਨਾ ਪਸੰਦ ਹੀ ਨਹੀਂ ਕਰਦਾ। ਇਹਦੇ ਉੱਤੇ ਮੁਕਾਲਮਾ ਆਪਣੀ ਮਾਂ ਬੋਲੀ 'ਚ ਕਰਨਾ ਤਾਂ ਪਸੰਦ ਹੀ ਨਹੀਂ ਕਰਦਾ। ਇਹਨੂੰ ਉਹੀ ਸਸਤਾ ਔਰ ਜਿਹੜਾ ਥੀਏਟਰ ਵਾਲਾ ਮਜ਼ਾ ਹੈ ਉਹ ਹੀ ਇਹਨੂੰ ਚਾਹੀਦਾ ਹੈ ਕਿ ਉਹ ਮਖੌਲ ਕਰਦੇ ਰਹਿਣ, ਠੱਠਾ ਲੱਗਦਾ ਰਹੇ ਪੰਜਾਬੀ 'ਚ ਮਾਂ ਬੋਲੀ 'ਚ। ਪਰ ਜੇ ਕੋਈ ਸੰਜੀਦਾ ਆਰਗੂਮੈਂਟ ਹੈ, ਕੋਈ ਸੰਜੀਦਾ ਗੱਲ ਹੈ ਤੇ ਉਹ ਨਹੀਂ ਕਰਨੀ। ਅੱਛਾ, ਇੱਕ ਹੋਰ ਚੀਜ਼ ਇੰਟਰਸਟਿੰਗ ਕਿ ਜੇ ਸ਼ਾਇਰੀ ਵੀ ਕਰਨੀ ਹੈ, ਇਸ਼ਕੀਆ ਸ਼ਾਇਰੀ, ਤੇ ਉਹ ਵੀ ਉਰਦੂ 'ਚ ਹੈ। ਮੈਂ ਦੇਖਦਾ ਰਹਿੰਦਾ ਸਾਡੀ ਯੂਥ ਜਿਹੜੀ ਹੈ, ਮੁੰਡੇ ਕੁੜੀਆਂ ਪੰਜਾਬੀ ਦੇ, ਇਹ ਸਾਰੀ ਦਿਹਾੜੀ ਉਰਦੂ ਸ਼ਾਇਰੀ ਉਹ ਕੁੜੀਆਂ ਪੋਸਟ ਕਰਦੀਆਂ ਰਹਿੰਦੀਆਂ ਨੇ। ਤੇ ਜਦੋਂ ਕੁਛ ਸਾਲ ਦਾ ਜਿਵੇਂ ਇਹ ਤੁਸੀਂ ਦੇਖਦੇ ਹੋ ਨਾ ਕਿ ਜਿਵੇਂ ਮਰਮ 'ਚ ਜਾਂ ਮਰਮ ਆ ਜਾਏ ਜਾਂ ਰਮਜ਼ਾਨ ਆ ਜਾਏ ਤੇ ਕੌਮ ਨੂੰ ਮਜ਼ਹਬ ਦਾ ਦੌਰਾ ਪੈ ਜਾਂਦਾ ਹੈ, ਬਾਕੀ 10 ਮਹੀਨੇ ਮਜ਼ਹਬ ਭੁੱਲੇ ਰਹਿੰਦੇ ਨੇ। ਉਸੇ ਤਰ੍ਹਾਂ ਬਿਲਕੁਲ ਉਸੇ ਤਰ੍ਹਾਂ ਹੀ ਇਹ ਜਿਹੜਾ ਹੈ ਨਾ, ਇਹ ਜਦੋਂ 21 ਫਰਵਰੀ ਆਉਂਦੀ ਹੈ ਜਾਂ ਕੋਈ ਹੋਰ ਪੰਜਾਬੀ ਦਿਨ ਆਉਂਦਾ ਹੈ ਤੇ ਉਹ ਓਕੇਜਨਲੀ ਇਹਨਾਂ ਨੂੰ ਚੇਤੇ ਰਹਿੰਦਾ ਹੈ ਆਪਣਾ ਅਸਲ, ਆਪਣੀ ਧਰਤੀ, ਆਪਣੀ ਮਾਂ ਬੋਲੀ, ਉਹ ਸਿਰਫ ਓਕੇਜਨਲੀ ਚੇਤੇ ਰਹਿੰਦੀ ਹੈ। ਜਿੱਥੋਂ ਇਹ ਵੀ ਸਾਬਤ ਹੁੰਦਾ ਹੈ ਕਿ ਟ੍ਰੈਂਡਿੰਗ ਇਹ ਸਿਰਫ ਜਾਂ ਨਿਰਾ ਫੈਸ਼ਨ ਹੈ ਜਾਂ ਵੇਖਾ ਵੇਖੀ ਭੇਡ ਚਾਲ ਹੈ, ਹੋਰ ਇਹ ਕੁਛ ਵੀ ਨਹੀਂ। ਅੰਦਰੋਂ ਇਹ ਖੋਖਲੇ ਨੇ ਸਾਰੇ, ਅੰਦਰੋਂ ਇਹਨਾਂ ਦੇ ਕੋਈ ਭੂਖ ਨਹੀਂ ਉੱਠਦੀ ਨਾ ਮਾਂ ਬੋਲੀ ਵਾਸਤੇ, ਨਾ ਮਾਂ ਧਰਤੀ ਵਾਸਤੇ, ਨਾ ਕਲਚਰ ਵਾਸਤੇ, ਉਹ ਕਿਸੇ ਸ਼ੈ ਵਾਸਤੇ ਵੀ ਅੰਦਰੋਂ ਕੋਈ ਸ਼ੈ ਨਹੀਂ। ਤੇ ਚੋਖੇ ਜਿਹੜੇ ਧਿਆਨ ਕੈਲੰਡਰ ਵੀ ਨੇ ਉਹਨਾਂ ਦਾ ਕੰਮ ਇਹੀ ਹੈ ਸ਼ਾਇਦ ਕਿ ਉਹ ਸਾਡੇ ਤੇ ਨਿਗਾਹ ਰੱਖਣ ਕਿ ਅਸੀਂ ਕੀ ਕਰ ਰਹੇ ਹਾਂ ਜਾਂ ਇਸ ਲਹਿਰ 'ਚ ਕਿੰਨੇ ਬੰਦੇ ਆ ਗਏ ਨੇ, ਤੇ ਉਹ ਸਾਡੀ ਐਕਟੀਵਿਟੀਜ਼ ਓਬਜ਼ਰਵ ਕਰਨ ਵਾਸਤੇ ਬੈਠੇ ਰਹਿੰਦੇ ਨੇ। ਉਹ ਸੱਪ ਤਰ੍ਹਾਂ ਕੁੰਡਲੀ ਮਾਰ ਕੇ ਨਾ ਬੋਲਣਗੇ, ਨਾ ਕੋਈ ਆਰਗੂਮੈਂਟ ਕਰਨਗੇ, ਨਾ ਕਮੈਂਟ ਕਰਨਗੇ, ਨਾ ਪੋਸਟ ਲਾਈਕ ਡਿਸਲਾਈਕ ਕਰਨਗੇ। ਉਹ ਸਿਰਫ ਇਸੇ ਕੰਮ ਲਈ ਸ਼ਾਇਦ ਐਂਟਰ ਹੁੰਦੇ ਨੇ ਸਾਡੇ ਹਲਕਿਆਂ 'ਚ। ਇਹ ਬੜਾ ਅਫਸੋਸਨਾਕ ਅਮਰ ਹੈ ਕਿ ਸਾਨੂੰ ਇੱਥੇ, ਜਾਂ ਅਸੀਂ ਜੇ ਮਜ਼ਹਬੀ ਹਾਂ ਤੇ ਸਾਨੂੰ ਇੱਥੇ ਕੋਈ ਨਾ ਕੋਈ ਕਲੈਰਿਕ ਜਿਹੜਾ ਹੈ ਉਹ ਮੁੱਲਾ ਅਸੀਂ ਸੁਣਨ ਲਈ ਰੱਖਿਆ ਹੈ, ਉਹਦੀਆਂ ਅਸੀਂ ਤਕਰੀਰਾਂ ਸੁਣਦੇ ਰਹਿੰਦੇ ਹਾਂ, ਗੱਲਬਾਤ ਸੁਣਦੇ ਰਹਿੰਦੇ ਹਾਂ। ਹੁਣੇ ਇੱਕ ਬੰਦੇ ਨੇ, ਕਿਸੇ ਨੇ ਇਹ ਸ਼ੇਅਰ ਕੀਤੀ ਸੀ ਹਾਫਿਜ਼ ਸਾਹਿਬ ਦੀ ਇੱਕ ਤਕਰੀਰ, ਜਿਹਦੇ ਵਿੱਚ ਉਹਨਾਂ ਇਮਰਾਨ ਖਾਨ ਦੀਆਂ ਤਾਰੀਫਾਂ ਕੀਤੀਆਂ ਔਰ ਕਿਹਾ ਕਿ ਇਹ ਜਿਹੜਾ ਮੁੱਦਾ ਹੈ ਤੋਹੀਨ ਰਸਾਲਤ ਵਾਲਾ, ਇਹਨੂੰ ਆਈਨੀ ਕਾਨੂੰਨੀ ਤਰੀਕੇ ਤੇ ਹੱਲ ਕਰਨ ਵਾਸਤੇ ਉਹ ਜਿਹੜਾ ਵਾਅਦਾ ਕੀਤਾ ਇਮਰਾਨ ਨੇ, ਉਹਦੀ ਉਹ ਤਾਇਦ ਕਰਦੇ ਨੇ ਔਰ ਇਮਰਾਨ ਦੀ ਤਾਰੀਫ ਕਰਦੇ ਨੇ ਔਰ ਇਹਦੇ ਵਾਸਤੇ ਦੁਆਵਾਂ ਮੰਗੀਆਂ ਉਹਨਾਂ। ਹੁਣ ਸੋਚਣ ਵਾਲੀ ਸਿਰਫ ਗੱਲ ਇਹ ਹੁੰਦੀ ਹੈ, ਨਾ ਮਜ਼ਹਬੀ ਨਾ ਗੈਰ ਮਜ਼ਹਬੀ, ਸਾਡਾ ਮੌਕਫ ਜਿਹੜਾ ਹੈ ਉਹ ਸਿਰਫ ਇਹ ਵੇ ਕਿ ਤੁਸੀਂ ਇੱਕ ਮੌਕਫ ਹੋਵੇ ਤੁਹਾਡਾ, ਤੁਹਾਡੇ ਮੌਕਫ ਦੇ ਵਿੱਚ ਦੋਹਰਾ ਮਿਆਰ ਨਾ ਹੋਵੇ। ਤੇ ਹਾਫਿਜ਼ ਸਾਹਿਬ ਦਾ ਇਹ ਮੌਕਫ ਜਿਹੜਾ ਹੈ ਉਹ ਕਸ਼ਮੀਰ ਦੇ ਉੱਤੇ ਕਿਉਂ ਨਹੀਂ ਹੁੰਦਾ? ਮੈਂ ਹਾਫਿਜ਼ ਸਾਹਿਬ ਨੂੰ ਦਾ ਬਹੁਤ ਇਹਤਰਾਮ ਕਰਨਾ, ਮੇਰਾ ਉਹਨਾਂ ਨੂੰ ਬਰਾਹ ਰਾਸਤ ਸਵਾਲ ਹੈ ਕਿ ਤੁਹਾਡਾ ਇਹ ਮੌਕਫ ਜਿਹੜਾ ਹੈ ਅਮਨ ਪਸੰਦ ਮੌਕਫ ਕਸ਼ਮੀਰ ਦੇ ਉੱਤੇ ਕਿਉਂ ਨਹੀਂ ਹੈ? ਉੱਥੇ ਤੁਸੀਂ ਜਹਾਦੀ ਕਿਉਂ ਭੇਜਣਾ ਚਾਹੁੰਦੇ ਹੋ ਔਰ ਫਰਾਂਸ ਦੇ ਮੁੱਦੇ ਦੇ ਉੱਤੇ ਤੁਸੀਂ ਇਹਨੂੰ UN 'ਚ ਜਾਂ ਕਾਨੂੰਨੀ ਤਰੀਕੇ ਅਸੈਂਬਲੀਆਂ ਦੇ ਜ਼ਰੀਏ ਹੱਲ ਕਰਨ ਦੇ ਕਿਉਂ ਹਾਮੀ ਹੋ? ਤੇ ਇਹ ਸਵਾਲ ਹੈ ਹਾਫਿਜ਼ ਸਾਹਿਬ ਦੇ ਕੋਈ ਚਾਹਣ ਵਾਲੇ ਸੁਣ ਰਹੇ ਹੋਣ ਤੇ ਹਾਫਿਜ਼ ਸਾਹਿਬ ਤੱਕ ਪਹੁੰਚਾਉਣ। ਮੇਰਾ ਗਰੀਬ ਦਾ ਸਵਾਲ ਹੈ, ਇਹਦਾ ਜਵਾਬ ਜ਼ਰੂਰ ਦੇਣ ਇਲਮੀ ਸ਼ਖਸੀਅਤ ਨੇ ਕਿ ਇੰਨਾ ਵੱਡਾ ਤਜ਼ਾਦ ਕਿਉਂ ਹੈ। ਉਸ ਮੁੱਦੇ ਦੇ ਉੱਤੇ ਵੀ ਸਾਨੂੰ ਫਿਰ ਇਹੀ ਹਕਮਤ ਅਮਲੀ ਅਪਣਾਉਣੀ ਚਾਹੀਦੀ ਜਿਹੜੀ ਇੱਥੇ ਫਰਾਂਸ ਤੇ ਅਸੀਂ ਅਪਣਾ ਰਹੇ ਹਾਂ। ਅਮਨ ਅਗਰ ਪਸੰਦ ਕਰਨੇ ਆ ਤੇ ਅਮਨ ਹਰ ਦੋ ਸੂਰਤ ਹੀ ਸਾਨੂੰ ਪਸੰਦ ਹੋਣਾ ਚਾਹੀਦਾ।
बहरहाल ਉਹ ਖੈਰ ਮੈਂ ਉਹ ਕਿਸੇ ਨੇ ਜਿਹੜੇ ਪੋਸਟ ਹਾਊਸ ਸਾਹਿਬ ਦੀ ਸ਼ੇਅਰ ਕੀਤੀ ਸੀ, ਉਹ ਜਦੋਂ ਮੈਂ ਆਪਣੇ ਗਰੁੱਪ ਜ਼ਮੀਨਦਾਰ 'ਚ ਅੱਗੇ ਸਾਂਝੀ ਕੀਤੀ, ਸ਼ੇਅਰ ਕੀਤੀ, ਤੇ ਉਹ ਮੇਰਾ ਅਕਾਊਂਟ ਜਿਹੜਾ ਹੈ ਫੇਸਬੁੱਕ ਦਾ ਉਹ ਰਿਸਟ੍ਰਿਕਟ ਹੋ ਗਿਆ ਇਹਦੇ ਨਾਲ। ਸਿਰਫ ਇਹ ਇੰਨਾ ਲਿਖਣ ਨਾਲ ਕਿ ਜਿਹੜਾ ਹੈ ਉਹ ਤੁਸੀਂ ਕਸ਼ਮੀਰ 'ਚ ਜਹਾਦੀ ਭੇਜਣ ਦੇ ਹੱਕ 'ਚ ਹੋ, ਲੇਕਿਨ ਉੱਥੇ ਜਿਹੜਾ ਤੁਸੀਂ ਅਮਨ ਚਾਹੁੰਦੇ ਹੋ ਤੇ ਇਹ ਮਿਆਰ ਦੋਹਰਾ ਮਿਆਰ ਕਿਉਂ? ਉਹ ਹਾਫਿਜ਼ ਸਈਦ ਸਾਹਿਬ ਦਾ ਜ਼ਿਕਰ, ਤੇ ਉਹਦੇ ਉੱਤੇ ਜਿਹੜੀ ਹੈ ਮੇਰਾ ਅਕਾਊਂਟ ਰਿਸਟ੍ਰਿਕਟ ਹੋ ਗਿਆ। ਹੁਣ ਤੁਸੀਂ ਅੰਦਾਜ਼ਾ ਲਗਾਓ ਕਿ ਸਾਡੇ ਇਸ ਹਰ ਬਹਿਸ ਤੋਂ ਹਟ ਕੇ ਸਾਡੇ ਇੱਥੇ ਮੁਆਸ਼ਰੇ 'ਚ ਮੀਡੀਆ ਤੇ ਔਰ ਆਜ਼ਾਦੀ ਇਜ਼ਹਾਰੇ ਰਾਏ ਤੇ ਕਿਸ ਹੱਦ ਤੱਕ ਜਬਰ ਕੀਤਾ ਜਾ ਰਿਹਾ ਹੈ। ਇਮਰਾਨ ਖਾਨ ਤਾਂ ਬਹੁਤ ਹੀ ਯਹੂਦੀ ਔਰ ਕਾਬਿਲ ਨਫ਼ਰਤ ਆਦਮੀ, ਇਹਦੇ ਜਿੰਨੀ ਵੀ ਨਫ਼ਰਤ ਕੀਤੀ ਜਾਏ ਘੱਟ। ਉਸ ਦਿਨ ਬੜੇ ਲੋਕਾਂ ਇਹਦੇ ਲਾਹਨਤਾਂ ਪਾਈਆਂ ਔਰ ਬੜੀਆਂ ਜਾਇਜ਼ ਪਾਈਆਂ ਜਿੱਦਾਂ ਨੇ ਇਹ ਲਾਈਵ ਆਇਆ। ਲੇਕਿਨ ਗੱਲ ਇਹ ਵੇ ਕਿ ਸਾਡੀ ਆਪੋਜੀਸ਼ਨ ਵੀ ਇਹਦੇ ਤੇ ਚੁੱਪ ਹੈ। ਇੰਨਾ ਜ਼ਿਆਦਾ ਜਬਰ ਜਿਹੜਾ ਕੀਤਾ ਜਾ ਰਿਹਾ ਹੈ, ਇਸ ਹੱਦ ਤੱਕ ਕਰਕੇ ਤੁਸੀਂ ਲਬੈਕ ਦਾ ਨਾਂ ਲਿਖ ਦਿੱਤਾ ਹੈ, ਲੈ ਲਿਆ ਤਾਂ ਤੁਹਾਡਾ ਅਕਾਊਂਟ ਰਿਸਟ੍ਰਿਕਟ ਹੋ ਗਿਆ। ਤੁਸੀਂ ਹਾਫਿਜ਼ ਸਈਦ ਸਾਹਿਬ ਦਾ ਜਾਂ ਜਹਾਦ ਦਾ ਨਾਂ ਲਿਖ ਦਿੱਤਾ ਹੈ, ਲਫ਼ਜ਼ ਲਿਖਦਾ ਹੈ, ਤਾਂ ਉਹ ਨਹੀਂ ਦੇਖ ਰਿਹਾ। ਪਿੱਛੋਂ ਫੇਸਬੁੱਕ ਇੰਤਜ਼ਾਮੀਆ ਪੜ੍ਹ ਵੀ ਨਹੀਂ ਰਹੀ, ਜ਼ਾਹਿਰ ਹੈ ਪ੍ਰੋਗਰਾਮਡ ਹੈ। ਉਹਨਾਂ ਕੁਛ ਵਰਡਸ ਜਿਹੜੇ ਨੇ ਉਹ ਉਹਦੇ 'ਚ ਫੀਡ ਕਰ ਰੱਖੇ ਨੇ, ਔਰ ਜਿਵੇਂ ਹੀ ਉਹ ਕੋਈ ਵਰਡ ਲਿਖਿਆ ਜਾਂਦਾ ਹੈ ਉਹ ਫਿਲਟਰ ਉਹਨੂੰ ਚੁੱਕ ਲੈਂਦਾ ਹੈ ਔਰ ਉਹ ਅਕਾਊਂਟ ਜਿਹੜਾ ਹੈ ਉਹ ਰਿਸਟ੍ਰਿਕਟ ਹੋ ਜਾਂਦਾ। ਇੰਨੀ ਬਦਤਰੀਨ ਜਬਰ ਜਿਹੜਾ ਹੈ ਉਹ ਆਜ਼ਾਦੀ ਇਜ਼ਹਾਰੇ ਰਾਏ ਦੇ ਉੱਤੇ ਜ਼ਿਆਦਾ ਦੌਰ 'ਚ ਵੀ ਨਹੀਂ ਸੀ। ਮੁਸ਼ਰਫ ਨੇ ਤਾਂ ਵੈਸੇ ਬਹੁਤ ਸਾਰੇ ਚੈਨਲ, ਪ੍ਰਾਈਵੇਟ ਚੈਨਲ ਨੂੰ ਲਾਇਸੈਂਸ ਦਿੱਤੇ ਸਨ, ਤੇ ਉਹਦੇ ਉੱਤੇ ਤਾਂ ਅਸੀਂ ਇਹ ਗੱਲ ਕਰ ਹੀ ਨਹੀਂ ਸਕਦੇ। ਤੇ ਇਹ ਜਿਹੜਾ ਆਦਮੀ ਜਿਹੜਾ ਵੋਟ ਲੈ ਕੇ ਆਇਆ ਔਰ ਜਿੰਦੀ ਫੈਨ ਫੋਲੋਇੰਗ ਸਾਰੀ ਟਵਿੱਟਰ ਦੇ ਉੱਤੇ ਔਰ ਸੋਸ਼ਲ ਮੀਡੀਆ ਤੇ, ਜਿਹਦੀ ਬੁਨਿਆਦ ਹੀ ਸੋਸ਼ਲ ਮੀਡੀਆ ਹੈ, ਇਹ ਸੋਸ਼ਲ ਮੀਡੀਆ ਤੇ ਇਹਦੀਆਂ ਪਾਬੰਦੀਆਂ ਲਗਵਾ ਰਿਹਾ ਹੈ ਔਰ ਰਿਆਸਤ ਪਾਕਿਸਤਾਨ ਲਗਵਾ ਰਹੀ ਹੈ, ਜ਼ਾਹਿਰ ਉਹਦਾ ਵਜ਼ੀਰ ਆਜ਼ਮ ਲਗਵਾ ਰਿਹਾ ਹੈ। ਤੇ ਇਹਨੂੰ ਕੋਈ ਵੀ ਇਸ ਵਕਤ ਦੇਖਣ ਵਾਲਾ ਨਹੀਂ ਕਿ ਅਸੀਂ ਇੱਕ ਬਿਲਕੁਲ ਗੈਰ ਐਲਾਨੀਆ ਮਾਰਸ਼ਲ ਲਾਅ ਤੋਂ ਗੁਜ਼ਰ ਰਹੇ ਹਾਂ, ਔਰ ਮਾਰਸ਼ਲ ਲਾਅ ਵੀ ਉਹ ਜਿਹੜਾ ਕਿ ਤਾਰੀਖ ਦਾ ਬਦਤਰੀਨ ਮਾਰਸ਼ਲ ਲਾਅ ਹੈ। ਦੂਜੇ ਪਾਸੇ ਸਾਡੇ ਤੁਸੀਂ ਖਬਰ ਸੁਣ ਲਈ ਹੋਣੀ ਹੈ, ਕੈਨੇਡਾ ਤੇ ਓਮਾਨ ਨੇ ਸਾਡੀਆਂ ਫਲਾਈਟਾਂ ਤੇ ਪਾਬੰਦੀ ਲਾ ਦਿੱਤੀ, ਔਰ ਇਹ ਇਮਰਾਨ ਖਾਨ ਸਾਹਿਬ ਕਹਿ ਰਹੇ ਨੇ ਕਿ ਜੀ ਸਾਡੇ ਹਾਲਾਤ ਵੀ ਇੰਡੀਆ ਜਿਹੇ ਹੋ ਸਕਦੇ ਨੇ। ਹੁਣ ਗੌਰ ਦੀ ਗੱਲ ਇਹ ਹੈ ਕਿ ਇੰਡੀਆ ਦੇ ਹਾਲਾਤ ਸਾਡੇ ਵਰਗੇ ਹੀ ਨੇ, ਫਰਕ ਸਿਰਫ ਇੰਨਾ ਹੈ ਕਿ ਉਹਨਾਂ ਇਨਫੋਰਮੇਸ਼ਨ ਹਾਈਡ ਨਹੀਂ ਕੀਤੀ, ਉਹਨਾਂ ਆਪਣੇ ਕੇਸਿਸ ਛੁਪਾਏ ਨਹੀਂ। ਤੁਸੀਂ ਪਹਿਲੇ ਦਿਨ ਤੋਂ ਛੁਪਾ ਰਹੇ ਹੋ, ਤੁਸੀਂ ਕਦੀ ਸਮਾਰਟ ਲਾਕਡਾਊਨ ਦਾ ਧੋਖਾ ਦੇ ਕੇ ਗੱਲ ਕਰਦੇ ਹੋ, ਹਰ ਤਰੀਕੇ ਨਾਲ ਤੁਸੀਂ ਛੁਪਾਏ ਨੇ। ਤੁਸੀਂ ਹੁਣ ਉਹ ਲਾਕਡਾਊਨ ਦੀ ਗੱਲ ਕਰਦਾ ਪਿਆ, ਲਾਕਡਾਊਨ ਤੇ ਤਾਂ ਤੁਸੀਂ ਲਾਓ ਜੇ ਤੁਹਾਡੇ ਸਮਾਰਟ ਲਾਕਡਾਊਨ ਦੀ ਕੋਈ ਹੈਸੀਅਤ ਹੋਵੇ। ਉਹ ਤੇ ਤੁਸੀਂ ਇੱਕ ਦਿਨ ਵੀ ਨਹੀਂ ਕੀਤਾ, ਉਹ ਤਾਂ ਫਰਾਡ ਸੀ ਮੇਰਾ। ਸਮਾਰਟ ਲਾਕਡਾਊਨ ਕੀ ਹੁੰਦਾ ਹੈ? ਦੁਨੀਆ 'ਚ ਮਜ਼ਾਕ ਹੈ। ਪਤਾ ਨਹੀਂ ਕਿਹੜੇ ਬੇਵਕੂਫ ਲੋਕ ਸਨ UN 'ਚ ਬੈਠੇ ਜਿਨ੍ਹਾਂ ਇਹਦੀ ਤਾਰੀਫ ਕੀਤੀ ਸਮਾਰਟ ਲਾਕਡਾਊਨ ਦੀ। ਤੁਸੀਂ ਮੇਰੇ ਤੇ ਨਾ ਜਾਓ, ਤੁਸੀਂ ਇਹਨਾਂ ਤੇ ਨਾ ਜਾਓ, ਕਿਸੇ ਤੇ ਨਾ ਜਾਓ, ਤੁਸੀਂ ਆਪਣੇ ਇਰਦ ਗਿਰਦ ਹੋਣ ਵਾਲੀਆਂ ਬਾਤ ਦਾ ਜਾਇਜ਼ਾ ਲਓ ਔਰ ਡੈਥ ਰੇਟ ਦਾ ਅੰਦਾਜ਼ਾ ਲਗਾਓ। ਡੈਥ ਰੇਟ ਸਾਡੇ ਮੁਲਕ 'ਚ ਇਸ ਵਕਤ ਕਮ ਸੇ ਕਮ 3 ਗੁਣਾ ਵੱਧ ਚੁੱਕਿਆ ਹੈ। ਹਰ ਮਹੱਲੇ ਦੀ ਮਸਜਿਦ 'ਚ ਹਰ ਦਿਨ ਐਲਾਨ ਹੋ ਰਿਹਾ ਮੌਤ ਦਾ, ਜਨਾਜ਼ਿਆਂ ਦਾ, ਕਿ ਫਲਾਣੇ ਟਾਈਮ ਤੇ ਫਲਾਣੇ ਦਾ ਜਨਾਜ਼ਾ ਹੈ। ਇਹ ਸਾਰੇ ਮੁੱਦਿਆਂ ਉੱਤੇ ਸਾਡੀ ਯੂਥ ਚੁੱਪ ਹੈ। ਉਹਨਾਂ ਨੂੰ ਫੁਰਸਤ ਨਹੀਂ ਸ਼ਾਇਰੀਆਂ ਸਾਂਝੀਆਂ ਕਰਨ ਤੋਂ, ਔਰ ਉਹਨਾਂ ਨੂੰ ਫੁਰਸਤ ਨਹੀਂ ਇੰਜ ਦੇ ਮੌਲਵੀ ਸੁਣਨ ਤੋਂ, ਜਿਹੜੇ YouTube ਤੇ ਬੈਠੇ ਸਾਰਾ ਦਿਨ ਉਹਨਾਂ ਦੁਕਾਨਦਾਰੀ ਖੋਲੀ ਹੈ। ਔਰ ਉਹਨਾਂ ਨੂੰ ਫੁਰਸਤ ਨਹੀਂ ਜੇ ਇੱਕ ਬਿਲਕੁਲ ਤਬਕਾ ਤੇ ਉਹ ਟਿਕਟੌਕ ਤੋਂ ਜਾਂ ਭੋਲੇ ਰਿਕਾਰਡ ਵਰਗੀ ਵੀਡੀਓ ਸ਼ੇਅਰ ਕਰਨ ਤੋਂ। ਤੇ ਮੇਰੀ ਇਹੀ ਬੇਨਤੀ ਹੈ ਕਿ ਤੁਸੀਂ ਆਪਣਾ ਮਿਆਰ ਬਿਹਤਰ ਕਰੋ। ਬੀਇੰਗ ਯੰਗਸਟਰਸ, ਚਾਹੇ ਤੁਸੀਂ ਲਿਬਰਲ ਹੋ, ਚਾਹੇ ਤੁਸੀਂ ਮਜ਼ਹਬੀ ਹੋ, ਔਰ ਚਾਹੇ ਤੁਸੀਂ ਇਹਨਾਂ ਦੋਵਾਂ ਦੇ ਵਿਚਕਾਰ ਕੋਈ ਟਿਕਟੌਕ ਜਨਰੇਸ਼ਨ ਹੋ ਜਾਂ ਉਹ ਬਿਲਕੁਲ ਜਿਹੜੇ ਫਜ਼ੂਲ ਕਿਸਮ ਦੀ, ਫੋਸ਼ ਕਿਸਮ ਦੀ ਵੀਡੀਓਜ਼ ਵੇਖਣ ਵਾਲੇ, ਉਹ ਤੁਸੀਂ ਆਪਣਾ ਮਿਆਰ ਬਿਹਤਰ ਕਰੋ। ਇਨਸਾਨਾਂ ਦੇ ਹੁਲੀਏ 'ਚ ਆਓ, ਇਨਸਾਨਾਂ ਦੇ ਸ਼ਊਰ 'ਚ ਆਓ। ਇਹ ਜਿਹੜੇ ਲਿਬਰਲ ਨੇ ਆਪਣੇ ਆਪ ਨੂੰ ਸਮਝਦੇ ਨੇ ਕਿ ਬਹੁਤ ਬਾਸ਼ਊਰ ਨੇ। ਇਹ ਵੀ ਸ਼ਊਰ ਦੀ ਉਸੇ ਸਤ੍ਹਾ ਤੇ ਖੜੇ ਨੇ ਜਿਸ ਸਤ੍ਹਾ ਤੇ ਮੌਲਵੀਆਂ ਨੂੰ ਦੀਆਂ ਵੀਡੀਓਜ਼ ਸ਼ੇਅਰ ਕਰਨ ਵਾਲੇ ਖੜੇ ਨੇ।
ਜਾਂ ਦੂਜੇ ਤੀਜੇ ਜਿਹੜੇ ਨੇ ਉਹ ਖੜੇ ਨੇ, ਤੇ ਸਭ ਦਾ ਮਿਆਰ ਇੱਕੋ ਹੀ ਹੈ। ਚਾਹੇ ਉਹ ਟਿਕਟੋਕ ਵਾਲੇ ਹੋਣ, ਚਾਹੇ ਉਹ ਖੋਤੀ ਰੇਹੜੀ ਤੇ ਬੈਠਾ ਮੁੰਡਾ ਜਿਹੜਾ ਹੈ ਉਹ ਕੋਈ ਨਾਚ ਗਾਣੇ ਦੀ ਜਾਂ ਨੀ ਮੂਰੀਆਂ ਵੀਡੀਓ ਵੇਖਦਾ ਜਾਂਦਾ ਹੋਵੇ, ਜਾਂ ਇਹ ਹੋਣ ਜਾਂ ਕੋਈ ਮੌਲਵੀਆਂ ਵਾਲੇ ਹੋਣ, ਸਭ ਦਾ ਅਸਲ 'ਚ ਦਾਨਿਸ਼ ਦਾ ਮਿਆਰ ਇੱਕ ਹੀ ਹੈ। ਔਰ ਸਾਡੇ ਜਿਹੜਾ ਇਹਦੇ 'ਚ ਮਜ਼ਹਬ ਦਾ ਕੋਈ ਕਸੂਰ ਨਹੀਂ, ਇਹ ਸਾਰਾ ਕੁਛ ਸਾਡੀ ਕੌਮ ਦੇ ਵਿੱਚ ਹੈ ਕਿ ਅਸੀਂ ਮੌਸਮ ਵੇਖ ਕੇ, ਹਵਾ ਵੇਖ ਕੇ ਗੱਲ ਕਰਨੀ ਹੁੰਦੀ। ਅਸੀਂ ਤਨਾਈ ਦੇ ਨਾਲ ਨਹੀਂ ਚੱਲਣਾ ਹੁੰਦਾ, ਅਸੀਂ ਇਸ਼ੂਜ਼ ਦੇ ਉੱਤੇ ਨਹੀਂ ਚੱਲਣਾ ਹੁੰਦਾ, ਬਲਕਿ ਸਿਰਫ ਅਸੀਂ ਟ੍ਰੈਂਡਿੰਗ ਦੇਖਣੀ ਹੁੰਦੀ ਹੈ ਕਿ ਕਿੱਧਰ ਬਹੁਤੇ ਲੋਕ ਜੁੜੇ ਖਲੋਤੇ ਨੇ, ਕਿਹਨੂੰ ਬਹੁਤੇ ਲੋਕ ਸੁਣਦੇ ਪਏ ਨੇ, ਕਿੱਥੇ ਕੋਈ ਜਾਲੀ ਜਿਹਾ ਕੈਪਸ਼ਨ ਲਾ ਕੇ ਤੇ ਕੋਈ ਮਜ਼ਹਬੀ ਵੀਡੀਓ ਸ਼ੇਅਰ ਕਰ ਦਿੱਤੀ ਗਈ ਹੈ, ਕਿੱਥੇ ਕੋਈ ਬਹੁਤ ਜ਼ਿਆਦਾ ਸਨਸਨੀਖੇਜ਼ ਕੈਪਸ਼ਨ ਲਾ ਕੇ ਕੋਈ ਲਿਬਰਲ ਵੀਡੀਓ ਸ਼ੇਅਰ ਕਰ ਦਿੱਤੀ ਗਈ, ਜਾਂ ਕੋਈ ਹੋਰ ਇੰਜ ਦੀ ਐਂਟਰਟੇਨਿੰਗ ਵੀਡੀਓ ਸ਼ੇਅਰ ਕਰਤੀ। ਪੰਜਾਬੀ ਜ਼ਬਾਨ ਨੂੰ ਸੰਜੀਦਾ ਮੌਜ਼ੂਆਤ ਵਾਸਤੇ ਲਿਆਓ, ਔਰ ਇਹ ਤਾਂ ਹੀ ਵਾਪਸ ਆਉਣੀ ਹੈ ਜ਼ਬਾਨ ਜੇ ਤੁਸੀਂ ਸੰਜੀਦਾ ਮੌਜ਼ੂਆਤ ਤੇ ਗੱਲਬਾਤ ਆਪਣੀ ਮਾਂ ਬੋਲੀ 'ਚ ਕਰੋਗੇ। ਇਹ ਠੱਠੇਬਾਜ਼ੀ ਨਾਲ ਜਾਂ ਨਿਰੀਏ ਸ਼ੇਰੋ ਸ਼ਾਇਰੀ ਨਾਲ ਪੰਜਾਬੀ ਜ਼ਬਾਨ ਕਿਸੇ ਥਾਂ ਨਹੀਂ ਅਪੜਨੀ। ਇਹ ਸਾਰਾ ਕੁਛ ਇਹ ਵਰਿਆਂ ਤੋਂ ਹੋ ਰਿਹਾ ਹੈ, ਮਜ਼ਾ ਵੀ ਹੋ ਰਿਹਾ ਹੈ, ਔਰ ਜਿਹੜਾ ਸ਼ੇਰੋ ਸ਼ਾਇਰੀ ਵੀ ਹੋ ਰਹੀ ਹੈ। ਲੇਕਿਨ ਉਹ ਕਿਉਂ ਉੱਥੇ ਰੁਕੀ ਹੈ? ਇਸ ਵਾਸਤੇ ਕਿ ਜਿਹੜਾ ਸਿਆਸੀ ਸ਼ਊਰ ਨਹੀਂ, ਕੌਮੀ ਸਿਆਸੀ ਸ਼ਊਰ ਵੱਲ ਗੱਲ ਨਹੀਂ ਆ ਰਹੀ। ਸੰਜੀਦਾ ਮੁਕਾਲਮਾ ਜਿਹੜਾ ਹੈ, ਗੱਲਬਾਤ ਜਿਹੜੀ ਸੰਜੀਦਾ, ਉਹ ਪੰਜਾਬੀ 'ਚ ਨਹੀਂ ਹੋ ਰਹੀ। ਤੇ ਜੇ ਕੋਈ ਕਰ ਰਿਹਾ ਹੈ ਤੇ ਉਹਨੂੰ ਕੋਈ ਵੇਖ ਨਹੀਂ ਰਿਹਾ। ਰੱਬ ਰਾਖਾ, ਰੋਜ਼ਾ ਖੋਲੋ ਆਪਣਾ ਤੇ ਉਸ ਤੋਂ ਬਾਅਦ ਫਿਰ ਕਰੋ ਜੋ ਕਰਨਾ ਹੈ ਜੀ।